ਹਕੀਮ ਹੋਰਾਂ ਨੂੰ ਆਪਣੀ ਹਿਕਮਤ ਉੱਤੇ ਬੜਾ ਯਕੀਨ ਸੀ, ਪਰ ਉਹਨਾਂ ਨੂੰ ਇਸ ਗੱਲ ਦਾ ਬੜਾ ਮਨਕ ਸੀ ਉਹਨਾਂ ਦਾ ਸਾਰਾ ਇਲਮ ਤੇ ਦਾਨਾਈ ਵੀ ਖਾਲਿਦ ਦੇ ਦਾਦਾ ਜੀ ਨੂੰ ਚੰਗਿਆ ਨਾ ਕਰ ਸਕੀ। ਫਿਰ ਉਹਨਾਂ ਦੀ ਹਿਕਮਤ ਦਾ ਸਾਰਾ ਮੁਹਾੜ ਸਾਈਂ ਯੂਨਸ ਵੱਲ ਹੋ ਗਿਆ। ਸਾਈਂ ਯੂਨਸ ਹਰ ਵੇਲੇ ਪਿੰਡ ਦੀਆਂ ਗਲੀਆਂ ਤੇ ਪੈੜੀਆਂ ਵਿੱਚ ਫਿਰਦਾ ਰਹਿੰਦਾ। ਨਿੱਕੇ ਹੁੰਦਿਆਂ ਤੇ ਨੰਗਾ ਵੀ ਫਿਰਦਾ ਰਹਿੰਦਾ ਸੀ, ਪਰ ਫਿਰ ਉਹ ਵੱਡਾ ਹੋ ਗਿਆ ਤੇ ਅੰਮੀ ਉਹਨੂੰ ਤੰਬੀ ਪਵਾ ਦਿੰਦੇ ਤੇ ਘੁੱਟ ਕੇ ਨਾਲਾ ਬੰਨ੍ਹ ਦਿੰਦੇ। ਸਗੋਂ ਥੱਲੇ ਕੱਛਾ ਵੀ ਪਵਾਇਆ ਹੁੰਦਾ, ਕਿਉਂ ਜੇ ਉਹ ਕਈ ਵਾਰੀ ਤੰਬੀ ਪਾੜ ਛੱਡਦਾ। ਫਿਰ ਵੀ ਉਹ ਘਰੋਂ ਬਾਹਰ ਕਿਧਰੇ ਨੰਗਾ ਹੋ ਜਾਂਦਾ ਜਾਂ ਮਿੱਟੀ ਗਾਰੇ ਵਿੱਚ ਲੁਬੜਿਆ ਜਾਂਦਾ ਤੇ ਲੋਕੀ ਹੱਥ ਮੂੰਹ ਸਾਫ਼ ਤੇ ਕੱਪੜੇ ਠੀਕ ਕਰ ਦਿੰਦੇ। ਹਰ ਵੇਲੇ ਉਹਦੇ ਮੂੰਹ ਵਿੱਚੋਂ ਰਾਲਾਂ ਵਗਦੀਆਂ ਰਹਿੰਦੀਆਂ ਤੇ ਉਹ ਵਰਾਛਾਂ ਖੋਲ੍ਹ ਕੇ ਹੱਸਦਾ ਰਹਿੰਦਾ। ਪਿੰਡ ਦੇ ਲੋਕੀ ਉਹਨੂੰ ਪਹੁੰਚਿਆ ਹੋਇਆ ਸਮਝਦੇ। ਕਈ ਉਹਨੂੰ ਫੜ ਕੇ ਆਪਣੇ ਘਰ ਲੈ ਜਾਂਦੇ ਤੇ ਉਹਦੀਆਂ ਖਾਤਰਾਂ ਕਰਦੇ ਤੇ ਉਹ ਕਈ ਦਿਨ ਘਰ ਨਾ ਆਉਂਦਾ। ਪਹਿਲੋਂ ਸਾਰੇ ਘਰ ਵਾਲੇ ਪਰੇਸ਼ਾਨ ਹੁੰਦੇ ਸਨ, ਪਰ ਫਿਰ ਆਦਤ ਹੋ ਗਈ। ਉਹ ਘਰ ਸੁੱਤਾ ਹੁੰਦਾ ਤਾਂ ਵੀ ਰਾਤ ਦੇ ਕਿਸੇ ਵੇਲੇ ਉੱਠ ਕੇ ਜਿੱਧਰ ਮੂੰਹ ਆਉਂਦਾ ਟੁਰ ਜਾਂਦਾ। ਕਦੀ ਛੱਪੜ ਵਿੱਚ ਜਾ ਵੜਦਾ, ਕਦੀ ਕਿਸੇ ਰੁੱਖ ਤੇ ਚੜ੍ਹ ਜਾਂਦਾ, ਪਰ ਸਾਰਾ ਪਿੰਡ ਉਹਦੀ ਨਿਗਰਾਨੀ ਕਰਦਾ ਰਹਿੰਦਾ। ਉਹਨੂੰ ਆਪਣਾ ਨਾਂ ਅੱਲਾਹੂ ਤੇ ਕੁਝ ਹੋਰ ਲਫ਼ਜ਼ ਬੋਲਣੇ ਆਉਂਦੇ ਸਨ। ਉਹਨਾਂ ਨੂੰ ਹੀ ਦੁਹਰਾਉਂਦਾ ਵਿਰਦ ਕਰਦਾ ਰਹਿੰਦਾ, ਜਾਂ ਜਿਵੇਂ ਕੋਈ ਗੱਲ ਕਰਦਾ ਉਹਦੀ ਨਕਲ ਲਾ ਛੱਡਦਾ। ਲੋਕਾਂ ਦਾ ਖਿਆਲ ਸੀ ਭਈ ਉਹਦੀ ਹਰ ਦੁਆ ਕਬੂਲ ਹੁੰਦੀ ਏ, ਪਰ ਅੰਮੀ ਤੇ ਆਪਾ ਦੀ ਕੋਈ ਦੁਆ ਕਬੂਲ ਨਾ ਹੋਈ। ਉਹ ਇੱਕ ਦਿਨ ਲਾਪਤਾ ਹੋ ਗਿਆ ਤੇ ਫਿਰ ਕਦੀ ਨਾ ਲੱਭਾ। ਗਵਾਚਣ ਵੇਲੇ ਉਹ 12-13 ਵਰ੍ਹਿਆਂ ਦਾ ਸੀ ਤੇ ਕੁਝ ਚਿਰ ਤੋਂ ਉਹਨੂੰ ਅਣਡਿੱਠੀਆਂ ਚੀਜ਼ਾਂ ਸਾਹਮਣੇ ਨਜ਼ਰ ਆਉਣ ਲੱਗ ਪਈਆਂ ਸਨ। ਖਾਲੀ ਵਿਹੜੇ ਵੱਲ ਤੱਕ ਕੇ ਆਖਦਾ, ਅੰਮਾ ਮੋਰ। ਕਦੀ ਬੈਠਾ ਕੁਝ ਵੇਖ ਕੇ ਹੱਸਣ ਲੱਗ ਪੈਂਦਾ ਜਾਂ ਡਰ ਕੇ ਸਹਿਮ ਜਾਂਦਾ, ਜਿਵੇਂ ਸਾਹਮਣੇ ਕੋਈ ਜਿੰਨ ਭੂਤ ਜਾਂ ਚੁੜੇਲ ਹੋਵੇ। ਸੁੱਤਾ ਉੱਠ ਕੇ ਨੱਸ ਪੈਂਦਾ, ਜਿਵੇਂ ਕੋਈ ਮਗਰ ਲੱਗਾ ਹੋਵੇ। ਬਾਜ਼ੇ ਵੇਲੇ ਕੀਲੇ ਹੋਏ ਸੱਪ ਵਾਂਗੂ ਕਿਸੇ ਬੰਦੇ ਜਾਂ ਜ਼ਨਾਨੀ ਦੇ ਪਿੱਛੇ ਹੋ ਲੈਂਦਾ ਤੇ ਖੁਰੇ ਉਹ ਇਸ ਤਰ੍ਹਾਂ ਕਿਸੇ ਪਰਛਾਵੇਂ ਮਗਰ ਟੁਰਦਾ ਦੁਰਾਡਾ ਨਿਕਲ ਗਿਆ ਸੀ। ਲੋਕੀ ਆਖਦੇ ਖੁਸਰਿਆਂ ਪਿੱਛੇ ਟੁਰ ਗਿਆ ਸੀ, ਕਿਉਂ ਜੇ ਉਹਨੂੰ ਵਾਜੇ ਗਾਜੇ ਤੇ ਢੋਲ ਢਮੱਕਾ ਚੰਗਾ ਲੱਗਦਾ ਤੇ ਖੁਸਰਿਆਂ ਨੂੰ ਨੱਚਦਿਆਂ ਗਾਉਂਦਿਆਂ ਤੇ ਸਾਜ਼ ਵਜਾਉਂਦਿਆਂ ਵੇਖ ਸੁਣ ਕੇ ਖੁਸ਼ੀ ਨਾਲ ਉਹਦੀਆਂ ਵਰਾਛਾਂ ਰਾਲਾਂ ਨਾਲ ਲੁਬੜੀਆਂ ਜਾਂਦੀਆਂ। ਪਿੰਡ ਦੇ ਲੋਕਾਂ, ਮਲੰਗਾਂ ਤੇ ਅੱਬੇ ਹੋਰਾਂ ਬੜਾ ਢੂੰਡਿਆ, ਪਰ ਉਹਦਾ ਕੋਈ ਪਤਾ ਨਾ ਲੱਗਾ। ਪਹਿਲੋਂ ਤੇ ਹਕੀਮ ਹੋਰਾਂ ਤੇ ਪਿੰਡ ਵਾਲਿਆਂ ਨੂੰ ਵੀ ਸ਼ੱਕ ਸੀ ਭਈ ਇਹ ਮਲਕ ਮੁਰਾਦ ਅਲੀ ਦੀ ਕਾਰਿਸਤਾਨੀ ਹੋਣੀ ਏ, ਪਰ ਫਿਰ ਉਹਨੇ ਸਹੁੰ ਦੇ ਦਿੱਤੀ ਤੇ ਸਾਰਿਆਂ ਨੂੰ ਯਕੀਨ ਹੋ ਗਿਆ ਉਹਦੇ ਵਿੱਚ ਕੋਈ ਹੱਥ ਨਹੀਂ। ਹਕੀਮ ਹੋਰਾਂ ਭੋਏ ਵਾਲਾ ਨਵੇਂ ਸਿਰ ਤੋਂ ਕੀਤਾ ਮੁਕੱਦਮਾ ਵਾਪਸ ਨਾ ਲਿਆ। ਮਲਕ ਨਾਲ ਇੱਟ ਖੜੱਕਾ ਲੱਗਾ ਹੀ ਰਿਹਾ। ਹਕੀਮ ਹੋਰੀ ਕਦੀ ਘਰ ਵਿੱਚ ਦੱਸ ਕੇ ਤੇ ਕਦੀ ਬਹਾਨੇ ਨਾਲ ਹੁਣ ਵੀ ਦੂਰ ਦੇ ਪਿੰਡਾਂ ਦੇ ਫੇਰੇ ਲਾਉਂਦੇ ਰਹਿੰਦੇ। ਦਰਗਾਹਾਂ, ਯਤੀਮਖਾਨੇ, ਹਸਪਤਾਲ, ਖੁਸਰਿਆਂ ਦੇ ਡੇਰੇ ਹਰ ਥਾਂ ਹੋ ਆਏ। ਉਹ ਜਦੋਂ ਕਿਧਰੋਂ ਪਰਤਦੇ ਉਹਦੀ ਅੰਮੀ ਇੱਕੋ ਸਵਾਲ ਪੁੱਛਦੀ, ਕੁਝ ਪਤਾ ਲੱਗਾ? ਉੱਤੋਂ ਆਪਾ ਦੇ ਦੁੱਖ ਤੇ ਜੋਰੇ ਉਹਨਾਂ ਨੂੰ ਨਿਚੋੜ ਕੇ ਰੱਖ ਦਿੱਤਾ ਸੀ। ਉਹਦਾ ਵਿਆਹ ਕੀਤਾ ਤੇ ਉਹ ਵਿਆਹ ਦੇ ਇੱਕੋ ਵਰ੍ਹੇ ਪਿੱਛੋਂ ਹੀ ਬੋਦੀਆਂ ਨਾਲ ਰੰਡੀ ਹੋ ਗਈ। ਬਾਲ ਬੱਚਾ ਕੋਈ ਹੋਇਆ ਨਹੀਂ ਸੀ। ਸਹੁਰਿਆਂ ਆਖਿਆ, ਅਸਾਂ ਰੱਖ ਕੇ ਕੀ ਕਰਨੀ ਏ, ਕੀ ਪਤਾ ਉਹਦਾ ਸਾਇਆ ਮਨਹੂਸ ਹੋਵੇ, ਕੋਈ ਹੋਰ ਨੁਕਸਾਨ ਨਾ ਕਰੇ। ਉਹਨੇ ਬਾਲਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਆਪਣੇ ਨਾ ਸਹੀ ਦੂਜਿਆਂ ਦੇ ਬਾਲਾਂ ਨਾਲ ਸਿਰ ਖਪਾਉਂਦੀ ਰਹਿੰਦੀ, ਘਰ ਦਾ ਕੰਮ ਕਰਦੀ। ਸਾਰਾ ਘਰ ਉਹਦੇ ਪਰਨੇ ਸੀ। ਉਹਨੇ ਉਰਦੂ, ਫਾਰਸੀ ਤੇ ਅਰਬੀ ਦੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਸਨ ਤੇ ਲਿਖਾਈ ਵੀ ਸਿੱਖੀ ਹੋਈ ਸੀ। ਕੁਰਾਨ ਸ਼ਰੀਫ ਤਰਜਮੇ ਨਾਲ ਪੜ੍ਹਿਆ ਹੋਇਆ ਸੀ ਤੇ ਪੰਜਾਬੀ ਦੀਆਂ ਕਿਤਾਬਾਂ ਵੀ ਪੜ੍ਹ ਲੈਂਦੀ ਸੀ। ਘਰ ਵਿੱਚ ਕਿਤਾਬਾਂ ਕਿੱਸਿਆਂ ਦਾ ਢੇਰ ਸੀ। ਹਰ ਵੇਲੇ ਕੋਈ ਕਿਤਾਬ ਪੜ੍ਹਦੀ ਜਾਂ ਕੋਈ ਸ਼ੇਰ ਗੁਣਗੁਣਾਉਂਦੀ ਰਹਿੰਦੀ। ਲੋਕੀ ਉਹਦੀ ਬੜੀ ਇੱਜ਼ਤ ਕਰਦੇ। ਜਿਹੜੇ ਬਾਲ ਕੁਰਾਨ ਸ਼ਰੀਫ ਪੜ੍ਹ ਜਾਂਦੇ ਉਹਨਾਂ ਦੇ ਮਾਂ ਪਿਓ ਉਹਨੂੰ ਦਿਲ ਖੋਲ੍ਹ ਕੇ ਇਨਾਮ ਇਕਰਾਮ ਦਿੰਦੇ ਤੇ ਉਹ ਉਹਨਾਂ ਦੀ ਵੀ ਆਪਾ ਬਣ ਜਾਂਦੀ। ਹਕੀਮ ਹੋਰਾਂ ਦਾ ਖਿਆਲ ਸੀ ਕਿ ਜੇ ਯੂਨਸ ਗਵਾਚ ਨਾ ਜਾਂਦਾ ਤੇ ਉਹਨੇ ਹੌਲੀ ਠੀਕ ਹੋ ਜਾਣਾ ਸੀ, ਪਰ ਲੋਕੀ ਆਖਦੇ ਜੇ ਉਹ ਨਾ ਗਵਾਚਦਾ ਤੇ ਨਿੱਕੇ ਨੂੰ ਕੁਝ ਹੋ ਜਾਣਾ ਸੀ। ਕਦੀ ਅੰਮੀ ਤੇ ਆਪਾ ਵੀ ਇਹ ਗੱਲ ਕਰਦੇ, ਪਰ ਉਹ ਆਖਦੇ ਇਹ ਸਾਰੇ ਢਕੋਸਲੇ ਨੇ। ਉਹ ਬੜੇ ਹਕੀਕਤ ਪਸੰਦ, ਸੱਚੇ ਤੇ ਖਰੇ ਬੰਦੇ ਸਨ। ਫਕੀਰੀ ਉਹਨਾਂ ਨੂੰ ਵਿਰਸੇ ਵਿੱਚ ਮਿਲ ਸਕਦੀ ਸੀ, ਪਰ ਉਹਨਾਂ ਫਕੀਰੀ ਦੀ ਥਾਂ ਹਿਕਮਤ ਸ਼ੁਰੂ ਕਰ ਦਿੱਤੀ। ਅੱਗੋਂ ਪੁੱਤਰ ਨੂੰ ਪੜ੍ਹਾ ਕੇ ਤਈਬਾ ਕਾਲਜ ਵਿੱਚ ਦਾਖਲ ਕਰਾਉਣਾ ਚਾਹੁੰਦੇ ਸਨ।
ਉਹਨਾਂ ਦਾ ਖਿਆਲ ਸੀ ਭਈ ਲੋਕਾਂ ਦੀ ਖਿਦਮਤ ਦਾ ਸਿਲਸਿਲਾ ਸ਼ੁਰੂ ਰਹਿਣਾ ਚਾਹੀਦਾ ਹੈ, ਪਰ ਵੇਲੇ ਦੇ ਨਾਲ ਇਹਦੀ ਸ਼ਕਲ ਬਦਲਣੀ ਚਾਹੀਦੀ ਹੈ। ਉਹਨਾਂ ਕਿਸੇ ਬਜ਼ੁਰਗ ਦੀ ਕਬਰ ਪੱਕੀ ਕਰਾਉਣ ਤੇ ਮਕਬਰਾ ਜਾਂ ਰੌਜ਼ਾ ਬਣਾਉਣ ਦੀ ਵੀ ਲੋਕਾਂ ਨੂੰ ਇਜਾਜ਼ਤ ਨਹੀਂ ਦਿੱਤੀ ਸੀ। ਉਹ ਦਾਦਾ ਜੀ ਦੀ ਕਬਰ ਉੱਤੇ ਉਰਸ ਜਾਂ ਮੇਲਾ ਲਾਣ ਲਗਵਾਉਣ ਦੇ ਹੱਕ ਵਿੱਚ ਨਹੀਂ ਸਨ, ਨਾ ਹੀ ਮਜ਼ਾਰ ਜਾਂ ਖੂਹ ਦੀ ਆਮਦਨੀ ਕਬੂਲ ਕਰਦੇ। ਕੁਕੜੀਆਂ, ਆਂਡੇ, ਚੌਲ, ਘਿਓ, ਦਾਣਾ ਫੱਕਾ ਹੁਣ ਵੀ ਆਉਂਦਾ ਰਹਿੰਦਾ, ਪਰ ਉਹ ਚੜਾਵਾ ਜਾਂ ਮੰਨਤ ਨਾ ਹੁੰਦੀ, ਉਹਨਾਂ ਦੀ ਫੀਸ ਤੇ ਦਵਾ ਦੀ ਕੀਮਤ ਹੁੰਦੀ। ਵੱਡੇ ਪਿੰਡ ਦਾ ਹਕੀਮ ਅਬਦੁਰ ਰਹਿਮਾਨ ਬੜਾ ਮਸ਼ਹੂਰ ਤੇ ਕਾਮਯਾਬ ਹਕੀਮ ਸੀ, ਪਰ ਲਾਲਚੀ ਸੀ ਤੇ ਘਰ ਬੁਲਾਉਣ ਦੀ ਅਗਦੋਂ ਤੇ ਭਾਰੀ ਫੀਸ ਲੈਂਦਾ। ਇਸ ਲਈ ਲੋਕਾਂ ਉਹਦਾ ਨਾਂ ਹਕੀਮ ਅਬਦੁਲ ਹਰਾਮ ਪਾ ਦਿੱਤਾ, ਪਰ ਉਹਦੇ ਅੱਬਾ ਜੀ ਕੋਈ ਫੀਸ ਮੁਕਰਰ ਨਹੀਂ ਕੀਤੀ ਹੋਈ ਸੀ। ਔਖੇ ਮਰੀਜ਼ਾਂ ਨੂੰ ਵੇਖਣ ਆਪਣੀ ਘੋੜੀ ਉੱਤੇ ਜਾਂਦੇ ਤੇ ਜਦੋਂ ਤੀਕ ਬਿਮਾਰ ਠੀਕ ਨਾ ਹੋ ਜਾਂਦਾ ਫੀਸ ਜਾਂ ਦਵਾ ਦੇ ਪੈਸੇ ਨਾ ਲੈਂਦੇ ਵੀ ਤੇ ਅਗਲੇ ਦੀ ਹਸੀਅਤ ਤੇ ਪੁੱਜ ਵੇਖ ਕੇ। ਇਸ ਲਈ ਉਹਨਾਂ ਦੀ ਸਾਰੇ ਇਲਾਕੇ ਵਿੱਚ ਬੜੀ ਇੱਜ਼ਤ ਸੀ। ਉਹਨਾਂ ਦਾ ਨਾਂ ਹੱਕ ਨਵਾਜ਼ ਸੀ। ਬਾਜ਼ੇ ਲੋਕੀ ਸਾਈਂ ਹੱਕ ਨਵਾਜ਼ ਆਖਦੇ, ਪਰ ਉਹ ਸਾਈਂ ਦੀ ਥਾਂ ਹਕੀਮ ਅਖਵਾਉਣਾ ਪਸੰਦ ਕਰਦੇ। ਕਿਸੇ ਨੂੰ ਉਹਨਾਂ ਦੀ ਦਵਾ ਨਾਲ ਆਰਾਮ ਆਉਂਦਾ ਤੇ ਉਹ ਆਪਣੀ ਕਿਸੇ ਰੂਹਾਨੀ ਤਾਕਤ ਜਾਂ ਖਾਨਦਾਨੀ ਕਰਾਮਤ ਦੀ ਥਾਂ ਦਵਾ ਦੀ ਤਾਸੀਰ ਰੱਖਦੇ। ਫਕੀਰ ਦੀ ਖੂਹੀ ਤੇ ਟਿੱਬੇ ਦੀਆਂ ਕਬਰਾਂ ਨਾਲ ਉਹਨਾਂ ਦਾ ਸਿਰਫ ਇੰਨਾ ਤਾਲੁਕ ਰਹਿ ਗਿਆ ਸੀ ਭਈ ਕਦੀ ਜੁਮਰਾਤ ਜਾਂ ਈਦ ਸ਼ਬਰਾਤ ਵੇਲੇ ਉੱਥੇ ਜਾ ਕੇ ਫਾਤਿਹਾ ਪੜ੍ਹ ਆਉਂਦੇ। ਖੂਹੀ ਅਜੇ ਵਗਦੀ ਸੀ, ਲੋਕੀ ਆਪੂ ਉਹਦੀਆਂ ਟਿੰਡਾਂ ਤੇ ਮਾਲ ਠੀਕ ਕਰਾ ਲੈਂਦੇ। ਜਿੱਦਾਂ ਜੀ ਕਰਦਾ ਪਾਣੀ ਭਰ ਕੇ ਲੈ ਜਾਂਦਾ, ਚੜਾਵੇ ਮਲੰਗਾਂ ਦੇ ਕੰਮ ਆਉਂਦੇ। ਸ਼ੁਰੂ ਵਿੱਚ ਹਕੀਮ ਹੋਰਾਂ ਦਾ ਇਰਾਦਾ ਸੀ ਉਹ 4 ਪੈਸੇ ਜਮ੍ਹਾਂ ਕਰਕੇ ਮਲਕ ਨਾਲ ਨਵੇਂ ਸਿਰ ਤੋਂ ਮੁਕੱਦਮਾਬਾਜ਼ੀ ਕਰਨ ਤੇ ਆਪਣੀ ਜ਼ਮੀਨ ਵਾਪਸ ਲੈ ਕੇ ਛੱਡਣਗੇ, ਤੇ ਇਸ ਮੁਕੱਦਮੇ ਲਈ ਉਹਨਾਂ ਵਕੀਲ ਕਰਕੇ ਦੀਵਾਨੀ ਅਦਾਲਤ ਵਿੱਚ ਮੁਕੱਦਮਾ ਦਾਇਰ ਵੀ ਕਰ ਦਿੱਤਾ। ਪਰ ਸਾਈਂ ਯੂਨਸ ਦੇ ਗਵਾਚਣ ਪਿੱਛੋਂ ਉਹ ਕੁਝ ਸਹਿਮ ਜਾਏ ਗਏ ਤੇ ਭਾਵੇਂ ਮੁਕੱਦਮਾ ਵਾਪਸ ਨਾ ਲਿਆ, ਪਰ ਉਹ ਢਿੱਲੇ ਮੱਠੇ ਜ਼ਰੂਰ ਹੋ ਗਏ। ਅਦਾਲਤ ਨੂੰ ਵੀ ਕਿਹੜੀ ਕਾਲ ਸੀ। 4-6 ਮਹੀਨਿਆਂ ਵਿੱਚ ਇੱਕ ਅੱਧੀ ਵਾਰੀ ਸੱਦਾ ਆਉਂਦਾ ਤੇ ਅਗਲੀ ਤਾਰੀਖ ਪੈ ਜਾਂਦੀ, ਪਰ ਮਲਕ ਨੂੰ ਪਿੱਸੂ ਪੈ ਰਹਿੰਦੇ। ਕਿਧਰੇ ਉਹਨਾਂ ਦਾ ਲੋਕਾਂ ਵਿੱਚ ਅਸਰੋ ਰਸੂਖ ਵੱਧ ਗਿਆ ਜਾਂ ਚੰਗੇ ਤਗੜੇ ਹੋ ਗਏ ਤੇ ਕੋਈ ਵਕਤ ਨਾ ਪਾ ਦੇਣ। ਮਲਕ ਖੁਸ਼ੀ ਮੁਹੰਮਦ ਆਪੋ ਹੁਣ ਫੌਤ ਹੋ ਗਿਆ ਸੀ, ਪਰ ਸਾਰੀ ਗੱਲ ਦਾ ਉਹਦੇ ਪੁੱਤਰ ਮਲਕ ਮੁਰਾਦ ਅਲੀ ਨੂੰ ਪਤਾ ਸੀ। ਉਹ ਉਹਨਾਂ ਤੋਂ ਹੁਸ਼ਿਆਰ ਰਹਿੰਦਾ, ਉਹਨਾਂ ਨੂੰ ਕਿਸੇ ਔਕੜ ਵਿੱਚ ਫਸਾਉਣ ਦੇ ਯਤਨ ਕਰਦਾ ਰਹਿੰਦਾ। ਕੋਈ ਮਰੀਜ਼ ਮਰ ਜਾਂਦਾ ਤੇ ਉਹ ਲੋਕਾਂ ਨੂੰ ਉਹਨਾਂ ਦੇ ਖਿਲਾਫ ਭੜਕਾਉਂਦਾ, ਆਖਦਾ ਗਲਤ ਦਵਾ ਜਾਂ ਜੁਲਾਬ ਦੇ ਕੇ ਮਾਰ ਦਿੱਤਾ ਨੇ। ਉਹ ਇਹ ਵੀ ਆਖਦਾ ਭਈ ਫਕੀਰੀ ਹੁਣ ਉਸ ਘਰਾਨੇ ਵਿੱਚੋਂ ਮੁੱਕ ਗਈ ਸੀ, ਕਿਉਂ ਜੇ ਉਹਨਾਂ ਰੂਹਾਨੀਅਤ ਛੱਡ ਕੇ ਦੁਨੀਆਦਾਰੀ ਸ਼ੁਰੂ ਕਰ ਦਿੱਤੀ ਸੀ ਤੇ ਉਹਨਾਂ ਦੀ ਔਲਾਦ ਸਕੂਲਾਂ ਕਾਲਜਾਂ ਵਿੱਚ ਅੰਗਰੇਜ਼ੀ ਪੜ੍ਹਦੀ ਪਈ ਸੀ। ਅੱਲਾਹ ਤਾਲਾ ਨੇ ਜਦੋਂ ਆਦਮ ਅਲੈਹਿਸਲਾਮ ਦੀ ਤਖਲੀਕ ਕੀਤੀ, ਖੈਰ ਦੇ ਨਾਲ ਇਬਲੀਸ ਦੀ ਸੂਰਤ ਵਿੱਚ ਸ਼ਰ ਵੀ ਪੈਦਾ ਕਰ ਦਿੱਤਾ। ਉਹਦੀਆਂ ਹਿਕਮਤਾਂ ਉਹ ਹੀ ਜਾਣੇ। ਉਹਨੇ ਦਿਨ ਦੇ ਨਾਲ ਰਾਤ, ਚਾਨਣ ਦੇ ਨਾਲ ਹਨੇਰਾ, ਖੁਸ਼ੀ ਦੇ ਨਾਲ ਗਮ, ਵਸਲ ਨਾਲ ਜੁਦਾਈ ਤੇ ਸ਼ਰਾਫਤ ਦੇ ਨਾਲ ਸ਼ਰਾਰਤ ਵੀ ਪੈਦਾ ਕਰ ਦਿੱਤੀ, ਤੇ ਇਹ ਸਿਲਸਿਲਾ ਅੱਗੇ ਟੁਰਦਾ ਰਿਹਾ। ਸਗੋਂ ਹੁਣ ਵੀ ਹਰ ਆਦਮ ਦੀ ਪੈਦਾਇਸ਼ ਨਾਲ ਇੱਕ ਸ਼ੈਤਾਨ ਵੀ ਜੰਮਦਾ ਹੈ। ਹਰ ਬੰਦੇ ਦਾ ਆਪਣਾ ਸ਼ੈਤਾਨ। ਕਦੀ ਬੰਦਾ ਇਸ ਸ਼ੈਤਾਨ ਉੱਤੇ ਕਾਬੂ ਪਾ ਲੈਂਦਾ ਹੈ, ਕਦੀ ਉਹਦੇ ਕਾਬੂ ਆ ਜਾਂਦਾ ਹੈ। ਕਦੀ ਉਹ ਦੇ ਆਲੇ ਦੁਆਲੇ ਵਿੱਚ ਕਿਸੇ ਹੋਰ ਰੂਪ ਵਿੱਚ ਮੌਜੂਦ ਹੁੰਦਾ ਹੈ ਤੇ ਕਦੀ ਉਹਦੇ ਆਪਣੇ ਅੰਦਰ। ਜਿਵੇਂ ਇੱਕ ਹੱਥ ਨਾਲ ਤਾੜੀ ਨਹੀਂ ਮਾਰੀ ਜਾ ਸਕਦੀ, ਇਸੇ ਤਰ੍ਹਾਂ ਹਯਾਤੀ ਦੀ ਖੇਡ ਵਿੱਚ ਵੀ ਖੈਰ ਤੇ ਸ਼ਰ ਦੇ ਇਸ ਘੋਲ ਤੋਂ ਬਗੈਰ ਕੋਈ ਰੌਣਕ, ਕੋਈ ਸਵਾਦ ਨਾ ਹੁੰਦਾ। ਬੰਦਾ ਕਈ ਵਾਰੀ ਆਪਣੇ ਕਿਸੇ ਦੁਸ਼ਮਣ ਜਾਂ ਹਾਸਦ ਬਾਰੇ ਸੋਚਦਾ ਹੈ। ਜੇ ਉਹ ਕਿਸੇ ਹੋਰ ਜ਼ਮਾਨੇ ਵਿੱਚ ਪੈਦਾ ਹੁੰਦਾ ਜਾਂ ਦੋਹਾਂ ਦੀ ਪੈਦਾਇਸ਼ ਵਿੱਚ ਅੱਗਾ ਪਿੱਛਾ ਹੋ ਜਾਂਦਾ ਤੇ ਉਹ ਖੌਰੇ ਉਹਦੇ ਸ਼ਰ ਤੋਂ ਬਚਿਆ ਰਹਿੰਦਾ, ਪਰ ਉਹ ਇਹ ਨਹੀਂ ਜਾਣਦਾ ਉਹ ਜਦੋਂ ਵੀ ਪੈਦਾ ਹੁੰਦਾ ਉਹਦੀ ਆਜ਼ਮਾਇਸ਼ ਲਈ ਉਹਦੇ ਸ਼ੈਤਾਨ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਨਾਲ ਹੀ ਪੈਦਾ ਹੋਣਾ ਸੀ। ਹੁਣ ਤੇ ਸਾਇੰਸਦਾਨ ਤੇ ਸਿਆਣੇ ਕੋਸ਼ਿਸ਼ ਕਰਨ ਲੱਗੇ ਹੋਏ ਨੇ ਭਈ ਅਜਿਹਿਆਂ ਬੰਦਿਆਂ ਦਾ ਮਾਂ ਦੇ ਢਿੱਡ ਵਿੱਚ ਹੀ ਗਵੇੜ ਲਾ ਲਿਆ ਜਾਵੇ, ਜਿਨ੍ਹਾਂ ਵੱਡਿਆਂ ਹੋ ਕੇ ਆਪਣੀ ਸ਼ੈਤਾਨੀਅਤ ਤੇ ਭੈੜ ਨਾਲ ਲੁਕਾਈ ਨੂੰ ਵਕਤ ਪਾਉਣਾ ਹੋਵੇ, ਖਲਕਤ ਵਿੱਚ ਫਸਾਦ ਪਾਉਣਾ, ਜੰਗਾਂ ਦਾ ਮੁੱਢ ਬਣਨਾ, ਸ਼ੈਤਾਨੀ ਖਿਆਲਾਂ ਨਾਲ ਲੋਕਾਂ ਨੂੰ ਪੁੱਠੇ ਰਾਹ ਲਾਉਣਾ ਹੋਵੇ ਤਾਂ ਜੇ ਉਹਨਾਂ ਨੂੰ ਜੰਮਣ ਹੀ ਨਾ ਦਿੱਤਾ ਜਾਵੇ। ਪਰ ਬੰਦੇ ਨੂੰ ਸ਼ੈਤਾਨ ਬਣਨ ਲੱਗਿਆਂ ਕਿਹੜੀ ਢਿੱਲ ਲੱਗਦੀ ਏ। ਉਹਦੇ ਦਾਦੇ ਕੋਲੋਂ ਮਲਕ ਖੁਸ਼ੀ ਮੁਹੰਮਦ ਭੋਏ ਮਾਠ ਲਈ
ਉਹਦੇ ਅੱਬਾ ਜੀ ਨੂੰ ਮਲਕ ਮੁਰਾਦ ਅਲੀ ਸਤਾਉਂਦਾ ਰਿਹਾ ਤੇ ਉਹਦੀ ਵਾਰੀ ਵਾਰਸ ਅਲੀ ਜੰਮ ਪਿਆ। ਜਦੋਂ ਉਹ ਵੱਡੇ ਪਿੰਡ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ, ਹੋਰ ਵੀ ਕਈ ਮੁਸਲਮਾਨ, ਹਿੰਦੂ ਤੇ ਸਿੱਖ ਮੁੰਡੇ ਸਕੂਲੇ ਜਾਂਦੇ ਸਨ। ਉਹ ਸਾਰੇ ਪੈਦਲ ਜਾਂਦੇ, ਪਰ ਵਾਰਸ ਅਲੀ ਘੋੜੇ ਉੱਤੇ ਚੜ੍ਹ ਕੇ ਜਾਂਦਾ। ਨਾਲ ਨਾਲ ਇੱਕ ਨੌਕਰ ਹੁੰਦਾ ਜਿਹੜਾ ਉਹਨੂੰ ਸਕੂਲੇ ਅਪੜਾ ਕੇ ਘੋੜਾ ਮੋੜ ਲਿਆਉਂਦਾ ਤੇ ਛੁੱਟੀ ਵੇਲੇ ਫੇਰ ਅਪੜ ਜਾਂਦਾ। ਜਾਂ ਜੇ ਉਹ ਆਖਦਾ ਤੇ ਸਕੂਲ ਦੇ ਨੇੜੇ ਹੀ ਘੋੜੇ ਨੂੰ ਚਾਰਾ ਪਾਣੀ ਡਾਹ ਕੇ ਛੁੱਟੀ ਵੇਲੇ ਤੀਕ ਉੱਥੇ ਹੀ ਉਡੀਕਦਾ ਰਹਿੰਦਾ। ਉਹ ਪੁੱਜਦੇ ਪਿਓ ਦੀ ਸਬਕਵਾਣੀ ਦੀ ਔਲਾਦ ਸੀ, ਅਥਰਾ, ਜ਼ਿੱਦੀ ਤੇ ਪੜ੍ਹਾਈ ਵਿੱਚ ਰੱਜ ਕੇ ਨਲਾਇਕ। ਖਾਲਦ ਨਾਲ ਉਹਦਾ ਹਮੇਸ਼ਾ ਵੈਰ ਰਿਹਾ। ਇੱਕ ਤੇ ਜੱਦੀ ਪੁਸ਼ਤੀ ਅਜੋੜ ਲਗਾ ਹੁੰਦਾ ਸੀ, ਦੂਜੇ ਖਾਲਦ ਪੜ੍ਹਾਈ ਵਿੱਚ ਸਭ ਤੋਂ ਹੁਸ਼ਿਆਰ ਸੀ। ਪਿੰਡੋਂ ਸਕੂਲ ਜਾਣ ਵਾਲੇ ਹੋਰ ਮੁੰਡਿਆਂ ਵਿੱਚ ਜੂਰਾ ਭੱਟੀ ਤੇ ਮੌਲਵੀ ਅਬਦੁਲ ਕਰੀਮ ਦੇ 2 ਪੁੱਤਰ ਅਬਦੁਲ ਲਤੀਫ ਤੇ ਅਬਦੁਲ ਕਦੂਸ, ਖੱਤਰੀਆਂ ਦਾ ਕਸਤੂਰੀ ਲਾਲ ਤੇ ਸਿੱਖਾਂ ਦਾ ਇੱਕ ਮੁੰਡਾ ਮਹਿੰਦਰ ਸਿੰਘ ਵੀ ਸਨ। ਕਸਤੂਰੀ ਲਾਲ ਵਾਰਸ ਅਲੀ ਵਾਂਗ ਸ਼ਰਾਰਤੀ ਸੀ, ਪਰ ਮਹਿੰਦਰ ਸਿੰਘ ਸਾਰਿਆਂ ਦਾ ਬੇਲੀ। ਉਂਝ ਵੀ ਉਹ ਸਭ ਤੋਂ ਨਿੱਕਾ ਤੇ ਕਮਜ਼ੋਰ ਸੀ। ਅਬਦੁਲ ਲਤੀਫ ਵੱਡਾ ਸੀ ਤੇ ਵਾਰਸ ਅਲੀ ਪਾਰਟੀ ਦਾ ਮੁੰਡਾ ਸਮਝਿਆ ਜਾਂਦਾ ਸੀ। ਅਬਦੁਲ ਕਦੂਸ ਉਹਦੇ ਕੋਲ 2-3 ਸਾਲ ਨਿੱਕਾ ਸੀ ਤੇ 2 ਜਮਾਤਾਂ ਪਿੱਛੇ। ਮੁੰਡੇ ਉਹਨਾਂ ਨੂੰ ਵੱਡਾ ਅਬਦੁਲ ਤੇ ਨਿੱਕਾ ਅਬਦੁਲ ਸੱਦੇ ਸਨ। ਮੌਲਵੀ ਅਬਦੁਲ ਕਰੀਮ ਦਾ ਫਰਮਾਨ ਸੀ, ਭਈ ਲਤੀਫ ਤੇ ਕਦੂਸ ਅੱਲਾਹ ਤਾਲਾ ਦੇ ਨਾਂ ਨੇ, ਇਸ ਲਈ ਮੁੰਡਿਆਂ ਦੇ ਪੂਰੇ ਨਾਂ ਸੱਦੇ ਜਾਣ। ਪਰ ਮੁੰਡਿਆਂ ਨੂੰ ਇਹ ਨਾਂ ਲੰਮੇ ਤੇ ਔਖੇ ਜਾਪਦੇ, ਇਸ ਲਈ ਉਹ ਉਹਨਾਂ ਨੂੰ ਅਬਦੁਲ ਜ਼ਰੂਰ ਆਖਦੇ, ਵੱਡਾ ਅਬਦੁਲ ਤੇ ਨਿੱਕਾ ਅਬਦੁਲ। ਪਰ ਫਿਰ ਕਿਸੇ ਵੱਡੇ ਅਬਦੁਲ ਦਾ ਨਾਂ ਹੋਰ ਵਿਗਾੜ ਕੇ ਉਹਦੇ ਕੱਦ ਜਾਂ ਖੁਰੇ ਬਹੁਤਾ ਚੂਕੇ ਚੁਨਾਚੇ ਬੋਲਣ ਪਾਰੋਂ ਮੀਆਂ ਚੂੰ ਰੱਖ ਦਿੱਤਾ ਤੇ ਇਸ ਤਰ੍ਹਾਂ ਪਿੱਛੇ ਅਬਦੁਲ ਸਿਰਫ ਇੱਕੋ ਰਹਿ ਗਿਆ। ਵੱਡਾ ਜਾਂ ਨਿੱਕਾ ਆਖਣ ਦੀ ਲੋੜ ਨਾ ਹੁੰਦੀ, ਪਰ ਪਿੰਡ ਦੇ ਬੰਦੇ ਜ਼ਨਾਨੀਆਂ ਵੱਡੇ ਅਬਦੁਲ ਨੂੰ ਮੀਆਂ ਤੀਫਾ ਸੱਦੇ। ਉਹ ਬੜਾ ਪੱਕਾ ਨਿਮਾਜ਼ੀ ਸੀ। ਆਪਣੇ ਅੱਬਾ ਜੀ ਨਾਲ ਸਵੇਲੇ ਉੱਠ ਕੇ ਮਸੀਤੇ ਜਾਂਦਾ, ਬਾਂਗ ਦਿੰਦਾ। ਨਮਾਜ਼ ਪਿੱਛੋਂ ਉਹਨਾਂ ਨਾਲ ਬਹਿ ਕੇ ਮਸੀਤੇ ਪੜ੍ਹਨ ਵਾਲੇ ਮੁੰਡਿਆਂ ਨੂੰ ਅਰਬੀ ਕਾਇਦੇ, ਯਸਰ ਨਾਲ ਕੁਰਾਨ, ਪੱਕੀ ਰੋਟੀ ਤੇ ਕੁਰਾਨ ਪਾਕ ਦਾ ਦਰਸ ਦਿੰਦਾ ਤੇ ਬੜਾ ਮਾਰਦਾ ਸੀ। ਉਹ ਆਪਣੀ ਹਾਣੀ ਮੁੰਡਿਆਂ ਵਿੱਚ ਕਦੀ ਨਹੀਂ ਬਹਿੰਦਾ ਸੀ, ਨਾ ਉਹਦੇ ਵਿੱਚ ਮੁੰਡਿਆਂ ਖੁੰਡਿਆਂ ਵਾਲੀ ਕੋਈ ਗੱਲ ਸੀ। ਉਹ ਜਿਵੇਂ ਜੰਮਿਆ ਹੀ ਬਜ਼ੁਰਗ ਸੀ। ਵੱਡੀ ਉਮਰ ਦੇ ਬੰਦਿਆਂ ਵਿੱਚ ਉੱਠਦਾ ਬਹਿੰਦਾ, ਆਪਣੀ ਉਮਰ ਤੇ ਕੱਦ ਨਾਲ ਵੱਡੀਆਂ ਗੱਲਾਂ ਕਰਦਾ। ਕਈ ਵਾਰੀ ਵਾਜ਼ ਵੀ ਕਰਦਾ, ਨਾਤਾਂ, ਹਮਦਾਂ ਤੇ ਮਸਲਿਆਂ ਦੀਆਂ ਮਨਜ਼ੂਮ ਕਿਤਾਬਾਂ ਰਿਹਾ ਨਾਲ ਪੜ੍ਹਦਾ। ਉਹ ਤੇ ਜਮਾਤ ਵੀ ਕਰਾਉਣਾ ਚਾਹੁੰਦਾ ਸੀ ਤੇ ਹਾਈ ਸਕੂਲ ਦੇ ਜ਼ਮਾਨੇ ਵਿੱਚ ਉਹਨੇ ਕੋਸ਼ਿਸ਼ ਵੀ ਕੀਤੀ, ਪਰ ਅਜੇ ਉਹਦੀ ਦਾੜੀ ਨਹੀਂ ਉੱਗੀ ਸੀ, ਇਸ ਲਈ ਜਾਇਜ਼ ਨਹੀਂ ਸਮਝਦੇ ਸਨ। ਉਹਦੇ ਮੁਕਾਬਲੇ ਵਿੱਚ ਨਿੱਕੇ ਅਬਦੁਲ ਦੀ ਆਵਾਜ਼ ਬੜੀ ਪਿਆਰੀ ਤੇ ਸੁਰੀਲੀ ਸੀ। ਉਹ ਕਦੀ ਨਾਤ ਪੜ੍ਹਦਾ ਤੇ ਮਸੀਤ ਕੋਲੋਂ ਲੰਘਣ ਵਾਲੇ ਖਲੋ ਜਾਂਦੇ, ਪਰ ਉਹ ਆਜ਼ਾਦ ਤਬੀਅਤ ਦਾ ਮੁੰਡਾ ਸੀ। ਜੁਮੇ ਤੇ ਈਦ ਦੇ ਦਿਨ ਨਾਤਾਂ ਵੀ ਪੜ੍ਹਦਾ ਤੇ ਮੇਲੇ ਵਿੱਚ ਮੁਜਰਾ ਵੀ ਵੇਖਦਾ ਸੁਣਦਾ। ਹਰ ਵੇਲੇ ਕਿਧਰੇ ਨਾ ਕਿਧਰੇ ਬੈਠਾ ਕੋਈ ਕਿੱਸਾ ਕਿਤਾਬ ਪੜ੍ਹ ਕੇ ਸੁਣਾਉਂਦਾ ਹੁੰਦਾ। ਚੰਗੀ ਆਵਾਜ਼ ਵਾਲੇ ਸਭ ਤੋਂ ਪਹਿਲਾਂ ਆਪੂ ਆਪਣੀ ਆਵਾਜ਼ ਉੱਤੇ ਆਸ਼ਿਕ ਹੁੰਦੇ ਨੇ। ਉਹ ਇਕੱਲਾ ਬੈਠਾ ਵੀ ਗਾਉਂਦਾ, ਗੁਣਗੁਣਾਉਂਦਾ ਰਹਿੰਦਾ ਤੇ ਆਪਣੇ ਪਿਓ ਭਰਾਵਾਂ ਕੋਲੋਂ ਝਿੜਕਾਂ ਖਾਂਦਾ ਰਹਿੰਦਾ। ਜੂਰਾ ਭੱਟੀ ਸਾਰੇ ਮੁੰਡਿਆਂ ਕੋਲੋਂ ਤਗੜਾ ਸੀ। ਉਂਝ ਵੀ ਜ਼ਮੀਨਦਾਰ ਘਰ ਦਾ ਸੀ। ਖਾਲਦ ਨਾਲ ਉਹਦੀ ਬੜੀ ਗੂੜੀ ਦੋਸਤੀ ਸੀ। ਵਾਰਸ ਵੀ ਸਿਰਫ ਉਹਦੇ ਕੋਲੋਂ ਤਰਹਿੰਦਾ ਸੀ। ਵਾਰਸ ਅਲੀ ਦੀ ਸਕੂਲ ਵਿੱਚ ਵੀ ਵੱਖਰੀ ਸ਼ਾਨ ਹੁੰਦੀ। ਭਾਵੇਂ ਉਹ ਪੜ੍ਹਾਈ ਵਿੱਚ ਕਮਜ਼ੋਰ ਸੀ ਤੇ ਮਾਸਟਰਾਂ ਨੂੰ ਉਹਦੇ ਉੱਤੇ ਵੱਟ ਵੀ ਚੜ੍ਹਦਾ, ਪਰ ਕਿਸੇ ਮਾਸਟਰ ਦੀ ਉਹਨੂੰ ਕੁਝ ਆਖਣ ਦੀ ਹਿੰਮਤ ਨਹੀਂ ਸੀ। ਕਦੀ ਕੋਈ ਮਾਸਟਰ ਉਹਨੂੰ ਝਿੜਕ ਦਿੰਦਾ ਤੇ ਉਹਦੀ ਪੇਸ਼ੀ ਹੋ ਜਾਂਦੀ। ਦੂਜੇ ਮੁੰਡੇ ਪੈਦਲ ਟੁਰਦੇ ਤੇ ਉਹ ਨਾਲ ਨਾਲ ਘੋੜੇ ਉੱਤੇ ਸਵਾਰ, ਜਾਣ ਕੇ ਅੱਗੇ ਨਾ ਲੰਘਦਾ। ਅੱਗੇ ਲੰਘ ਜਾਣ ਵਿੱਚ ਕੀ ਸਵਾਦ ਸੀ। ਘੋੜੇ ਦੀ ਸਵਾਰੀ ਤੇ ਆਪਣੀ ਵੱਡੀ ਹਸੀਅਤ ਦਾ ਸਾਰਾ ਸਵਾਦ ਤੇ ਪੈਦਲ ਟੁਰਦੇ ਮੁੰਡਿਆਂ ਨੂੰ ਵੇਖ ਕੇ ਆਉਂਦਾ ਸੀ। ਕਈ ਵਾਰੀ ਉਹਨਾਂ ਦਾ ਇਸ ਗੱਲ ਤੋਂ ਝਗੜਾ ਵੀ ਹੋ ਜਾਂਦਾ। ਉਹ ਆਖਦੇ, ਅੱਗੇ ਲੰਘ ਜਾਂ ਪਿੱਛੇ ਰਹੋ, ਸਾਡੇ ਉੱਤੇ ਧੂੜ ਪੈਂਦੀ ਏ, ਤੇ ਉਹ ਅੱਗੋਂ ਕੋਈ ਪੁੱਠਾ ਜਵਾਬ ਦਿੰਦਾ। ਮੀਆਂ ਚੂਹ ਨੂੰ ਤੇ ਉਹ ਕਦੀ ਕਦੀ ਆਪਣੇ ਨਾਲ ਵੀ ਬਿਠਾ ਲੈਂਦਾ, ਸਗੋਂ ਕਸਤੂਰੀ ਨੂੰ ਵੀ, ਪਰ ਦੂਜਿਆਂ ਨਾਲ ਉਹਦੀ ਕਦੀ ਨਹੀਂ ਬਣਦੀ ਸੀ। ਖਾਲਦ ਨਾਲ ਤੇ ਉਹਦਾ ਇੱਟ ਖੜਕਾ ਹੀ ਰਹਿੰਦਾ। ਇੱਕ ਤੇ ਧੂੜ ਉਡਾਉਂਦਾ, ਦੂਜੇ ਉੱਤੋਂ ਟਿਚਕਰਾਂ ਝਾਗੀਆਂ ਕਰਕੇ ਉਹਨਾਂ ਨੂੰ ਹੋਰ ਸਾੜਦਾ। ਦਾ ਲੱਗ ਜਾਂਦਾ ਤੇ ਛਮਕਾਂ ਨਾਲ ਮਾਰ ਵੀ ਲੈਂਦਾ, ਪਰ ਅੱਗੋਂ ਹੱਥ ਨਾ ਚੁੱਕਦੇ, ਸਿਰਫ ਆਪਣਾ ਬਚਾਅ ਕਰਦੇ, ਕਿਉਂ ਜੇ ਮਲਕ ਮੁਰਾਦ ਅਲੀ ਦੇ ਲਾਡੇ ਪੁੱਤਰ ਤੇ ਹੱਥ ਚੁੱਕਣ ਦਾ ਮਤਲਬ ਸੀ ਪਿੰਡ ਵਿੱਚੋਂ ਉਹਦੇ ਖਾਨਦਾਨ ਦਾ ਦਾਣਾ ਪਾਣੀ ਮੁੱਕ ਗਿਆ ਏ। ਇੱਕ ਵਾਰੀ ਖਾਲਦ ਨੇ ਉਖਤਾ ਹੋ ਕੇ ਉਹਦੀ ਠੁਕਾਈ ਕਰ ਦਿੱਤੀ।
ਅੱਧੀ ਛੁੱਟੀ ਦਾ ਵੇਲਾ ਸੀ। ਉਹ ਸਕੂਲ ਦੇ ਬਾਗੀਚੇ ਦੀ ਖੂਹੀ ਕੋਲ ਘਾਹ ਉੱਤੇ ਬਹਿ ਕੇ ਆਪਣੇ ਆਪਣੇ ਪੌਣਿਆਂ ਵਿੱਚੋਂ ਰੋਟੀ ਕੱਢ ਕੇ ਅਚਾਰ, ਗੰਢੇ ਜਾਂ ਚਟਣੀ ਨਾਲ ਖਾਂਦੇ ਪਏ ਸਨ। ਵਾਰਸ ਅਲੀ ਵੱਡੇ ਪਿੰਡ ਦੇ ਚੌਧਰੀ ਅਕਬਰ ਦੇ ਘਰ, ਜਿਹਦੇ ਨਾਲ ਉਹਦੇ ਪਿਓ ਦਾ ਭਾਈਚਾਰਾ ਸੀ, ਬੱਤੇ ਵੇਲੇ ਦੀ ਰੋਟੀ ਖਾਣ ਜਾ ਰਿਹਾ ਸੀ। ਪਰ ਸ਼ਰਾਰਤ ਪਾਰੋਂ ਉਹਨਾਂ ਕੋਲ ਖਲੋ ਗਿਆ ਤੇ ਉਹਨਾਂ ਦੀਆਂ ਰੋਟੀਆਂ ਵੇਖ ਕੇ ਝੇਡਾਂ ਕਰਨ ਲੱਗ ਪਿਆ। ਖਾਲਦ ਉਹਨੂੰ ਮਨਾ ਕੀਤਾ, ਪਰ ਉਸ ਹੱਥ ਛੱਡ ਉਹਦੇ ਮੂੰਹ ਉੱਤੇ ਚਪੇੜ ਮਾਰ ਦਿੱਤੀ। ਖਾਲਦ ਨੂੰ ਗੁੱਸਾ ਆ ਗਿਆ। ਉਹਨੂੰ ਫੜ ਲਿਆ ਉਸ ਤੇ ਚੰਗੀ ਫੈਂਟੀ ਲਾਈ ਇਸ ਤੇ ਅਗਲੀ ਪਿਛਲੀ ਸਾਰੀ ਕੌੜ ਕੱਢ ਲਈ ਇਸ। ਤੀਫੇ ਤੇ ਜੂਰੇ ਦੇ ਛੁਡਾਉਂਦਿਆਂ ਉਹਨੇ ਉਹਦਾ ਬੂਥਾ ਸੁਜਾ ਦਿੱਤਾ, ਜਿਹਦਾ ਇੱਕ ਨਤੀਜਾ ਤੇ ਇਹ ਨਿਕਲਿਆ ਪਈ ਉਹਨੂੰ ਘਰੋਂ ਤੇ ਸਕੂਲੋਂ ਮਾਰ ਪਈ, ਪਰ ਇੱਕ ਨਤੀਜਾ ਇਹ ਵੀ ਨਿਕਲਿਆ ਵਾਰਸ ਉਹਦੇ ਕੋਲੋਂ ਵੀ ਟਰਕਣ ਲੱਗ ਪਿਆ। ਸ਼ਰਾਰਤ ਕਰਨ ਲੱਗਿਆਂ ਵੇਖ ਲੈਂਦਾ ਨੱਸਣ ਲਈ ਕਿਤਨਾ ਫਾਸਲਾ ਜਾਂ ਮੌਕਾ ਹੈ। ਉਹਨਾਂ ਦਾ ਇਹ ਇੱਟ ਖੜਕਾ ਹਾਈ ਸਕੂਲ ਦੇ ਜ਼ਮਾਨੇ ਵਿੱਚ ਵੀ ਰਿਹਾ। ਸਗੋਂ ਖਾਲਦ ਦੇ ਮਾਨੀਟਰ ਹੋਣ ਤੇ ਚੰਗੇ ਨੰਬਰ ਲੈਣ ਪਾਰੋਂ ਸਾੜਾ ਹੋਰ ਵੱਧ ਗਿਆ ਤੇ ਮਲਕ ਕੋਲ ਉਹਦੀ ਕੋਈ ਨਾ ਕੋਈ ਸੱਚੀ ਕੁੜੀ ਸ਼ਿਕਾਇਤ ਅਪੜਦੀ ਰਹਿੰਦੀ ਤੇ ਹਕੀਮ ਹੋਰੀ ਵਜ਼ਾਤਾਂ ਕਰਦੇ, ਕਸਮਾਂ ਚੁੱਕਦੇ ਤੇ ਮਾਫੀਆਂ ਮੰਗਦੇ ਰਹਿੰਦੇ। ਖੌਰੇ ਉਹਨਾਂ ਦਾ ਪਿੰਡ ਵਿੱਚ ਆਪਣੀ ਹਿਕਮਤ ਜਾਂ ਬਜ਼ੁਰਗਾਂ ਦੀ ਫਕੀਰੀ ਪਾਰੋਂ ਅਸਰ ਰਸੂਖ ਨਾ ਹੁੰਦਾ ਤੇ ਮਲਕ ਨੇ ਉਹਨਾਂ ਨੂੰ ਕਦੋਂ ਦਾ ਪਿੰਡੋਂ ਕੱਢ ਛੱਡਿਆ ਹੁੰਦਾ। ਫਿਰ ਜੂਰੇ ਤੇ ਵਾਰਸ ਫੇਲ ਹੋ ਕੇ ਸਕੂਲ ਛੱਡ ਦਿੱਤਾ ਤੇ ਖਾਲਦ ਆਪਣੇ ਸਕੂਲ ਵਿੱਚ ਅਵਲ ਨੰਬਰ ਤੇ ਰਿਹਾ ਤੇ ਫਸਟ ਡਿਵੀਜ਼ਨ ਵਿੱਚ ਮੈਟ੍ਰਿਕ ਪਾਸ ਕਰ ਲਿਆ। ਵਾਰਸ ਤੇ ਮਲਕ ਮੁਰਾਦ ਅਲੀ ਜਿਵੇਂ ਉਹਦੇ ਜਾਨੀ ਦੁਸ਼ਮਣ ਬਣ ਗਏ ਤੇ ਉਹਨੂੰ ਤੇ ਉਹਦੇ ਖਾਨਵਾਦੇ ਨੂੰ ਨਿੰਦਣ ਦੇ ਪੱਜ ਲੱਭਦੇ ਰਹਿੰਦੇ। ਉਹਨਾਂ ਨੂੰ ਡਰ ਰਹਿੰਦਾ ਉਹ ਕਿਧਰੇ ਸੱਚੀ ਮੁੱਚੀ ਬਹੁਤਾ ਪੜ੍ਹ ਲਿਖ ਕੇ ਕੋਈ ਅਫਸਰ ਨਾ ਲੱਗ ਜਾਏ। ਖਾਲਦ ਇਹ ਜਾਣਦਾ ਸੀ ਭਈ ਜੇ ਸੱਚੀ ਮੁੱਚੀ ਉਹ ਕੋਈ ਵੱਡਾ ਅਫਸਰ ਲੱਗ ਗਿਆ ਤੇ ਉਹਨਾਂ ਪਿਓ ਪੁੱਤਰਾਂ ਕੋਲੋਂ ਜਰਿਆ ਨਹੀਂ ਜਾਣਾ। ਪਰ ਉਹ ਸੋਚਦਾ ਉਹਨੇ ਕਿਹੜਾ ਉੱਥੇ ਬਹਿ ਰਹਿਣਾ ਹੈ, ਨੌਕਰੀ ਲਈ ਸ਼ਹਿਰ ਵਿੱਚ ਹੀ ਰਹਿਣਾ ਹੈ, ਘਰ ਵਾਲਿਆਂ ਨੂੰ ਵੀ ਆਪਣੇ ਕੋਲ ਸੱਦ ਲਵੇਗਾ। ਬੋਏ ਉੱਤੇ ਤੇ ਅੱਗੇ ਹੀ ਮਲਕ ਦਾ ਕਬਜ਼ਾ ਸੀ। ਮਲਕ ਮੁਰਾਦ ਅਲੀ ਦੀ ਜ਼ਮੀਨ ਤੇ ਬਹੁਤੀ ਨਹੀਂ ਸੀ, ਪਰ ਉਹ ਬੰਦਾ ਬੜਾ ਹੁਸ਼ਿਆਰ ਸੀ। ਉਹਨੇ ਕੁਝ ਸਾਲ ਮਹਿਕਮਾ ਨਹਿਰ ਵਿੱਚ ਠੇਕੇਦਾਰੀ ਵੀ ਕੀਤੀ ਸੀ। ਪਿੰਡਾਂ ਲਈ ਖੰਡ ਦਾ ਕੋਟਾ ਵੀ ਉਹ ਵਰਤਾਂਦਾ। ਪੁਲਿਸ ਤੇ ਦੂਜਿਆਂ ਮਹਿਕਮਿਆਂ ਵਿੱਚ ਉਹਦੀ ਵਾਕਫੀ ਤੇ ਅਸਰੋ ਰਸੂਖ ਸੀ। ਅਫਸਰਾਂ ਨੂੰ ਖੁਸ਼ ਕਰਨ ਸਗੋਂ ਮੁੱਠ ਵਿੱਚ ਲੈਣ ਦਾ ਉਹਨੂੰ ਡਾਢਾ ਵਾਲਾ ਆ ਗਿਆ ਸੀ। ਪਰ ਉਹਦੀ ਅਸਲ ਤਾਕਤ ਤੇ ਕਾਮਯਾਬੀ ਪੀਰ ਰਹਿਮਤ ਅਲੀ ਸ਼ਾਹ ਦਾ ਮੇਲਾ ਸੀ, ਜਿਹੜਾ ਉਹਦੀ ਮਲਕੀਅਤੀ ਰੱਖ ਵਿੱਚ ਲੱਗਦਾ ਤੇ ਜਿਹਦੀ ਸਾਰੀ ਆਮਦਨੀ ਉਹਨੂੰ ਅਪੜਦੀ ਸੀ। ਬਾਜ਼ ਇਸ ਨੂੰ ਪੀਰ ਲੱਤ ਸ਼ਾਹ ਦਾ ਮੇਲਾ ਆਖਦੇ ਸਨ। ਮਸ਼ਹੂਰ ਸੀ ਕਈ ਵਰ੍ਹੇ ਪਹਿਲਾਂ ਜਦੋਂ ਮਲਕ ਮੁਰਾਦ ਅਲੀ ਦਾ ਪਿਓ ਮਲਕ ਖੁਸ਼ੀ ਮੁਹੰਮਦ ਜਿਉਂਦਾ ਸੀ, ਉਹਨਾਂ ਦੇ ਜੱਦੀ ਪੁਸ਼ਤੀ ਪੀਰਾਂ ਵਿੱਚੋਂ ਇੱਕ ਪੀਰ ਰਹਿਮਤ ਅਲੀ ਸ਼ਾਹ ਰਾਵੀ ਪਾਰ ਤੋਂ ਸ਼ਰੀਰੀ ਲੈਣ ਆਇਆ ਹੋਇਆ ਸੀ। ਰੱਬ ਦੀ ਕਜ਼ਾ ਨਾਲ ਉਹ ਫੌਤ ਹੋ ਗਿਆ ਤੇ ਮਲਕ ਖੁਸ਼ੀ ਮੁਹੰਮਦ ਉਹਨੂੰ ਰੱਖ ਵਿੱਚ ਦਫਨਾ ਦਿੱਤਾ ਤੇ ਉਹਦੇ ਪਿਛਲਿਆਂ ਨੂੰ ਇਤਲਾਹ ਦੇ ਦਿੱਤੀ ਭਈ ਪੀਰ ਹੋਰਾਂ ਵਸੀਅਤ ਕੀਤੀ ਸੀ ਉਹਨਾਂ ਨੂੰ ਉਸੇ ਮਿੱਟੀ ਵਿੱਚ ਦਫਨ ਕੀਤਾ ਜਾਏ ਜਿੱਥੇ ਉਹਨਾਂ ਦੇ ਸਾਹ ਪੂਰੇ ਹੋਏ। ਪਰ ਉਹਨਾਂ ਦੇ ਵਾਰਸਾਂ ਇਹ ਗੱਲ ਨਾ ਮੰਨੀ। ਉਹਨਾਂ ਦਾ ਤਾਬੂਤ ਪੱਟ ਕੇ ਆਪਣੇ ਜਾਦੀ ਪੁਸ਼ਤੀ ਪਿੰਡ ਤੇ ਕਬਰਿਸਤਾਨ ਲੈ ਜਾਣ ਉੱਤੇ ਇਸਰਾਰ ਕੀਤਾ, ਪਰ ਮਲਕ ਖੁਸ਼ੀ ਮੁਹੰਮਦ ਇਜਾਜ਼ਤ ਨਾ ਦਿੱਤੀ। ਪੀਰਾਂ ਦੀ ਬੜੀ ਮਾਨਤਾ ਸੀ ਤੇ ਉਹ ਟਿੱਲ ਵਾਲੇ ਸਨ। ਉਹ ਇੱਕ ਰਾਤੀ ਬੰਦੇ ਲੈ ਕੇ ਆਏ ਤੇ ਤਾਬੂਤ ਪੱਟ ਕੇ ਲੈ ਗਏ। ਜਦੋਂ ਮਲਕ ਖੁਸ਼ੀ ਮੁਹੰਮਦ ਨੂੰ ਪਤਾ ਲੱਗਾ, ਉਹਨੂੰ ਬੜਾ ਤਾਅ ਆਇਆ। ਇਹ ਪੀਰ ਸਾਹਿਬ ਦੀ ਵਸੀਅਤ ਤੇ ਉਹਦੀ ਗੈਰਤ ਦਾ ਸਵਾਲ ਬਣ ਗਿਆ। ਅਖੀਰ ਕੁਝ ਦਿਨਾਂ ਪਿੱਛੋਂ ਉਹ ਵੀ ਕੁਝ ਬੰਦੇ ਨਾਲ ਲੈ ਕੇ ਪੀਰਾਂ ਦੇ ਪਿੰਡ ਅਪੜਿਆ ਤੇ ਰਾਤ ਨੂੰ ਪੀਰ ਹੋਰਾਂ ਦੀ ਕਬਰ ਪੱਟ ਕੇ ਤਾਬੂਤ ਕੱਢਣਾ ਚਾਹਿਆ, ਪਰ ਤਾਬੂਤ ਨੂੰ ਸੀਮਿੰਟ ਤੇ ਕਿੱਲਾਂ ਨਾਲ ਪੱਕਿਆਂ ਕੀਤਾ ਹੋਇਆ ਸੀ। ਉਹ ਬਾਹਰ ਨਾ ਨਿਕਲ ਸਕਿਆ। ਉਹਨਾਂ ਤਾਬੂਤ ਬਣ ਕੇ ਪੀਰ ਸਾਹਿਬ ਦੀ ਮਈਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਚੰਗੀ ਜਕੜੀ ਹੋਈ ਸੀ। ਖਿੱਚ ਧਰੂ ਕਰਨ ਨਾਲ ਉਹਨਾਂ ਦੀ ਇੱਕ ਲੱਤ ਵੱਖਰੀ ਹੋ ਗਈ। ਇਸ ਤੋਂ ਉਹਨਾਂ ਗਵੇੜ ਕੀਤਾ ਭਈ ਪੀਰ ਹੋਰਾਂ ਦੀ ਇਹ ਖਾਹਿਸ਼ ਹੈ ਭਈ ਉਹ ਇਹ ਲੱਤ ਲੈ ਜਾ ਕੇ ਆਪਣੇ ਪਿੰਡ ਦਫਨਾ ਦੇਣ। ਉਹਨਾਂ ਇਹੋ ਕੀਤਾ, ਪਰ ਲੋਕਾਂ ਨੂੰ ਦੱਸਿਆ ਪੀਰ ਹੋਰਾਂ ਦੀ ਲੱਤ ਆਪੂ ਉੱਥੇ ਆ ਕੇ ਦਫਨ ਹੋ ਗਈ ਹੈ। ਸਗੋਂ ਘਸੀਟੇ ਲੋਹਾਰ ਜਿਹੜਾ ਸਰਗੀ ਵੇਲੇ ਸੇਮ ਨਾਲੇ ਦੇ ਪੁਲ ਉੱਤੇ ਬਹਿ ਕੇ ਹੁੱਕਾ ਪੀਂਦਾ ਤੇ ਬਲਗਮ ਥੁੱਕਦਾ ਰਹਿੰਦਾ ਸੀ, ਇਹ ਬਿਆਨ ਦਿੱਤਾ ਭਈ ਉਹਨੇ ਆਪਣੀਆਂ ਅੱਖਾਂ ਨਾਲ ਪੀਰ ਹੋਰਾਂ ਦੀ ਲੱਤ ਨੂੰ ਸੇਮ ਨਾਲੇ ਦੀ ਪਟੜੀ ਉੱਤੇ ਆਉਂਦਿਆਂ ਤੇ ਕਬਰ ਵੱਲ ਜਾਂਦਿਆਂ ਵੇਖਿਆ ਸੀ। ਇਸ ਤਰ੍ਹਾਂ ਪੀਰ ਸਾਹਿਬ ਦਾ 2 ਥਾਵਾਂ ਉੱਤੇ ਉਰਸ ਲੱਗਦਾ। ਨਿੱਕੇ ਪਿੰਡ ਦਾ ਉਰਸ ਹੌਲੀ ਹੌਲੀ ਇੱਕ ਵੱਡੇ ਮੇਲੇ ਦੀ ਸੂਰਤ ਇਖਤਿਆਰ ਕਰ ਗਿਆ।